ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਅਪ੍ਰੈਲ ਤੇ ਪਾਕਿਸਤਾਨ ਦੇ ਵਿੱਚ ਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਜਿਹੜੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਬੂਟਾ ਜੀ। ਇਹ ਬੂਟਾ ਜੀ ਨਾਂ ਦਾ ਇੱਕ ਸੋਸ਼ਲ ਮੀਡੀਆ ਤੇ ਐਕਸ ਤੇ ਟਵਿੱਟਰ ਤੇ ਅਕਾਊਂਟ ਹੈ। ਇਹ ਬੂਟਾ ਕਦੇ ਕਦੇ ਤੇ ਗਾਲਾਂ ਬੜੀਆਂ ਕੱਢਦਾ ਹੈ। ਜਿਹੜੀਆਂ ਗਾਲਾਂ ਵਾਲੇ ਦੇ ਅਕਾਊਂਟ ਨੇ ਮਤਲਬ ਟਵੀਟ ਨੇ ਉਹਨਾਂ ਨਾਲ ਤੇ ਅਸੀਂ ਸਹਿਮਤ ਨਹੀਂ, ਉਹਨਾਂ ਨਾਲ ਤੇ ਸਾਡੀ ਕੋਈ ਇੰਡੋਰਸਮੈਂਟ ਨਹੀਂ ਜ਼ਾਹਿਰ ਹੈ, ਨਾ ਅਸੀਂ ਉੱਤੇ ਰਾਜ਼ੀ ਹਾਂ। ਅਸੀਂ ਤੇ ਇਹੀ ਆਖਾਂਗੇ ਵੀ ਗਾਲਾਂ ਨਾ ਕੱਢਿਆ ਕਰੋ। ਲੇਕਿਨ ਕਈ ਵਾਰੀ ਬੂਟਾ ਜੀ ਜਿਹੜੇ ਨੇ ਉਹ ਬੜੀਆਂ ਅਕਲਮੰਦ ਗੱਲਾਂ ਵੀ ਕਰਦੇ ਨੇ। ਇਹ ਇੱਕ ਟਵੀਟ ਇਹਨਾਂ ਦਾ ਸਾਡੀ ਨਜ਼ਰ ਤੋਂ ਗੁਜ਼ਰਿਆ ਤੇ ਉਹਦੇ ਤੇ ਅਸੀਂ ਕਿਹਾ ਵੀ ਚਾਨਣ ਪਾਉਣਾ ਬੜਾ ਜ਼ਰੂਰੀ ਹੈ। ਉਹਨਾਂ ਨੇ ਆਖਿਆ ਵੀ ਇਹ ਜਹਾਦ ਵਾਲੇ ਜਿਹੜੇ ਨੇ ਉਹ ਮੌਲਵੀ ਹਜ਼ਰਾਤ ਨਹੀਂ, ਇਹ ਮਿਲਾਦ ਵਾਲੇ ਨੇ। ਇਹ ਇਸੇ ਤਰੀਕੇ ਨਾਲ ਹੈ ਕਿ ਜਿਵੇਂ ਇੱਕ ਪੁਲਿਸ ਵਾਲੇ ਨੇ ਇੱਕ ਮੌਲਵੀ ਸਾਹਿਬ ਨੂੰ ਡੱਕਿਆ ਜਿਹੜੇ ਆਪਣਾ ਹੈਲਮਟ ਪਾ ਰਹੇ ਸਨ, ਲੇਕਿਨ ਉਸ ਤੋਂ ਬਾਵਜੂਦ ਪਤਾ ਲੱਗ ਰਿਹਾ ਸੀ ਵੀ ਉਹ ਜਾ ਰਹੇ ਨੇ ਮੋਟਰਸਾਈਕਲ ਤੇ ਪੁਲਿਸ ਵਾਲੇ ਨੇ ਉਹਨਾਂ ਨੂੰ ਡੱਕਿਆ ਤੇ ਡੱਕ ਕੇ ਪੁਲਿਸ ਵਾਲਾ ਪੁੱਛਦਾ ਹੈ ਵੀ ਮੌਲਵੀ ਸਾਹਿਬ ਤੁਸੀਂ ਆਪਣਾ ਦਰੂਦ ਵਾਲੇ ਮੌਲਵੀ ਹੋ ਕਿ ਬਰੂਦ ਵਾਲੇ ਹੋ। ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੇ ਮੌਲਵੀ ਸਾਹਿਬ ਦੇ ਬਾਰੇ ਉਹਨਾਂ ਨੇ ਗੱਲ ਕੀਤੀ। ਮੈਂ ਤੇ ਉਲਮਾ ਹਜ਼ਰਾਤ ਦਾ ਬੜਾ ਤੁਹਾਨੂੰ ਪਤਾ ਹੈ ਕਿ एहतराम करदा। ਉਹਦੀ ਇੱਕ ਵਜ੍ਹਾ ਤੇ ਕਿ ਉਹ ਮਜ਼ਹਬ ਦੀ ਖਿਦਮਤ ਕਰਦੇ ਨੇ, ਅੱਲਾ ਨੇ ਉਹਨਾਂ ਨੂੰ ਇਸ ਕੰਮ ਤੇ ਲਾਇਆ ਔਰ ਤਾਲੀਮ ਵੀ ਉਹ ਹਾਸਲ ਕਰਦੇ ਨੇ, ਫਿਰ ਨੇਕੀ ਦਾ ਕੰਮ ਕਰਦੇ ਨੇ ਸਾਰਾ ਵੇਲੇ। ਦੂਸਰਾ ਮੈਨੂੰ ਉਹਨਾਂ ਦਾ ਡਰ ਵੀ ਰਹਿੰਦਾ ਕਿਉਂਕਿ ਫਤਵਾ ਦੇ ਦੇਣ ਤੇ ਫਿਰ ਰੱਬ ਨੇੜੇ ਕਿ ਕਸੂਨ ਨੇੜੇ ਤੇ ਫਿਰ ਬੰਦਾ ਮੁਸੀਬਤ 'ਚ ਪੈ ਜਾਂਦਾ। ਇਸ ਲਈ ਮੈਂ ਤੇ ਮੌਲਵੀ ਹਜ਼ਰਾਤ ਦੇ ਖਿਲਾਫ ਇਹੋ ਜਿਹੀ ਕੋਈ ਗੱਲ ਕਰ ਨਹੀਂ ਸਕਦਾ। ਤੁਹਾਨੂੰ ਪਤਾ ਮੈਂ ਤੇ ਇਹਤਰਾਮ ਹੀ ਕਰਦਾ ਕਿਉਂਕਿ ਹੁਣ ਬੂਟਾ ਜੀ ਨੇ ਟਵੀਟ ਕੀਤਾ ਤੇ ਅਸੀਂ ਤੇ ਉੱਤੇ ਸਿਰਫ ਤਜਜ਼ੀਆ ਕਰ ਰਹੇ ਹਾਂ। ਅੱਛਾ, ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਤਜਜ਼ੀਆ ਕਿਹੜਾ ਹੈ ਬਈ? ਇਹ ਜਿਹੜੇ ਨੇ ਜਹਾਦ ਵਾਲੇ ਕਿ ਮਿਲਾਦ ਵਾਲੇ? ਇਹ ਸਾਡੇ ਜਿਹੜੇ ਉਲਮਾ ਹਜ਼ਰਾਤ ਨੇ ਉਹਨਾਂ ਨੇ ਤਕੀ ਉਸਮਾਨੀ ਸਾਹਿਬ ਔਰ ਮੁਫਤੀ ਮਨੀਬੁਰ ਰਹਿਮਾਨ ਸਾਹਿਬ ਬਜ਼ੁਰਗ ਵੀ ਨੇ ਸਾਡੇ, ਦੋਵੇਂ ਹੀ ਸਾਡੇ ਲਈ ਇਹਤਰਾਮ ਦੀ ਜਗ੍ਹਾ ਤੇ ਵੀ ਨੇ। ਉਹਨਾਂ ਨੇ ਇੱਕ ਹਾਲ ਹੀ 'ਚ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਮੁਸਲਮਾਨ ਮੁਲਕ ਨੇ ਉਹਨਾਂ ਤੇ ਜਹਾਦ ਫਰਜ਼ ਹੋ ਗਿਆ ਗਜ਼ਾ ਦੀ ਸਿਚੁਏਸ਼ਨ ਦੇ ਵਿੱਚ। ਤੇ ਉਹਦੇ ਤੇ ਜ਼ਰਾ ਬੜੀ ਬਹਿਸ ਚੱਲ ਰਹੀ ਹੈ ਵੀ ਇਹ ਜਦੋਂ ਉੱਥੇ ਚਿੜੀਆਂ ਖੇਤ ਚੁੱਗ ਗਈਆਂ, ਮਤਲਬ ਕਿ ਉੱਥੇ ਸਾਰਾ ਨੁਕਸਾਨ ਹੋ ਗਿਆ, ਉਦੋਂ ਜਹਾਦ ਦੇ ਫਤਵੇ ਆ ਹੁਣ ਤੱਕ ਕੀ ਕੱਲ ਵੀ ਤਹਿਰੀਕ ਇਨਸਾਫ ਲਾਹੌਰ ਦੇ ਵਿੱਚ ਗਜ਼ਾ ਵਾਸਤੇ ਅਗਰ ਇਤਜਾਜ ਦੀ ਅੱਜ ਕਾਲ ਦੇ ਦੇ ਤੇ ਮਾਰ ਲਾਠੀਆਂ ਉੱਥੇ ਉਹਨਾਂ ਦੀਆਂ ਖੁੱਚਾਂ ਭੰਨ ਦੇਣੀਆਂ ਨੇ ਪੁਲਿਸ ਨੇ। ਲੇਕਿਨ ਇਹ ਜਿਹੜੇ ਸਾਡੇ ਉਲਮਾ ਹਜ਼ਰਾਤ ਨੇ ਉਹਨਾਂ ਨੇ ਦੰਦ ਤੋਂ ਦੰਦ ਨਹੀਂ ਚੁੱਕਣਾ। ਤੇ ਇਹਨਾਂ ਸੂਰਤ ਹਾਲ ਦੇ ਵਿੱਚ ਤੁਸੀਂ ਆਪ ਸੋਚੋ ਕਿ ਉੱਥੇ ਕੀ ਕੁਝ ਨਹੀਂ ਹੋ ਗਿਆ ਗਜ਼ਾ ਦੇ ਵਿੱਚ, ਲੇਕਿਨ ਇਹ ਨਹੀਂ ਕੂਏ ਬੋਲੇ। ਤੇ ਇਹ ਹੁਣ ਜਹਾਦ ਦੇ ਜਿਹੜੇ ਫਤਵੇ ਨੇ ਉਹ ਕਿਉਂ ਨੇ? ਲੱਗਦਾ ਹੈ ਵੀ ਚੌਧਰੀ ਸਾਹਿਬ ਨੂੰ ਇਸ ਵੇਲੇ ਲੋੜ ਹੈ ਇਹਨਾਂ ਫਤਵਿਆਂ ਦੀ ਤੇ ਉਹ ਇਸ ਵਾਸਤੇ ਮੇਰੇ ਖਿਆਲ ਬੂਟਾ ਜੀ ਨੇ ਤਨਜ਼ਨ ਇਹ ਕਿਹਾ ਕਿ ਇਹ ਮੌਲਵੀ ਹਜ਼ਰਾਤ ਜਿਹੜੇ ਨੇ ਜਹਾਦ ਵਾਲੇ ਨਹੀਂ, ਇਹ ਮਿਲਾਦ ਵਾਲੇ ਨੇ। ਤੇ ਤਜਜ਼ੀਆ ਬੜਾ ਸੰਘਣਾ ਸੀ। ਅਸੀਂ ਕਿਹਾ ਵੀ ਤੁਹਾਡੇ ਸਾਹਮਣੇ ਇਹ ਜਿਹੜਾ ਜ਼ਰੂਰ ਰੱਖੀਏ। ਅੱਛਾ, ਅਗਲੀ ਖਬਰ ਜਿਹੜੀ ਹੈ ਉਹ ਵੀ ਬੜੀ ਇੰਟਰਸਟਿੰਗ ਹੈ। ਇਹ ਜਨਾਬ ਇੱਕ ਪੁਲਿਸ ਦੇ ਵਿੱਚ ਪਤਾ ਨਹੀਂ SSP ਨੇ ਜਾਂ DIG ਨੇ, ਮਲਕ ਲਿਆਕਤ ਸਾਹਿਬ ਇਹਨਾਂ ਦਾ ਨਾਮ ਹੈ। ਇਹ ਉਹੀ ਨੇ ਜਿਨ੍ਹਾਂ ਨੇ ਇਮਰਾਨ ਖਾਨ ਸਾਹਿਬ ਨੂੰ ਗ੍ਰਿਫਤਾਰ ਵੀ ਕੀਤਾ ਸੀ, ਉਹਨਾਂ ਦੇ ਘਰ ਜਾ ਕੇ ਬੂਆ ਸ਼ੂਆ ਭੰਨ ਕੇ। ਤੇ ਉਸ ਤੋਂ ਬਾਅਦ ਇਹਨਾਂ ਨੇ ਖਬਰ ਕਰਵਾਈ ਸੀ ਟੀਵੀ ਤੇ ਕਿ ਮੇਰੀ ਉਹਨਾਂ ਨਾਲ ਬੜੀ ਜਿਹੜੀ ਹੈ ਉਹ ਸੂਫੀਜ਼ਮ ਦੇ ਉੱਤੇ ਬੜੀ ਗੱਲਬਾਤ ਹੋਈ। ਤੇ ਅਜਮਲ ਜਾਮੀ ਸਾਹਿਬ ਨੇ ਉਹ ਖਬਰ ਕੀਤੀ ਸੀ, ਫਰਮਾਇਸ਼ੀ ਖਬਰ ਹੀ ਸੀ। ਵੈਸੇ ਅਜਮਲ ਜਾਮੀ ਸਾਹਿਬ ਮੋਤਬਰ ਜਰਨਲਿਸਟ ਨੇ, ਲੇਕਿਨ ਮਤਲਬ ਫਰਮਾਇਸ਼ੀ ਦਾ ਮਤਲਬ ਇਹ ਕਿ ਇਹਨਾਂ ਨੇ ਉਹਨਾਂ ਨੂੰ ਆਪੇ ਹੀ ਦੱਸਿਆ ਵੀ ਮੈਂ ਗੱਲ ਕੀਤੀ। ਉਹਨਾਂ ਫਿਰ ਤਹਿਕੀਕ ਨਹੀਂ ਕੀਤੀ, ਇਹਨਾਂ ਕੋਲੋਂ ਸੁਣ ਕੇ ਤੇ ਉਹਨਾਂ ਅੱਗੇ ਖਬਰ ਠੋਕ ਦਿੱਤੀ। ਮਰਹੂਮ ਅਰਸ਼ਦ ਸ਼ਰੀਫ ਸਾਹਿਬ ਯਾਦ ਆ ਰਹੇ ਨੇ ਕਿਉਂਕਿ ਉਹਨਾਂ ਨਾਲ ਸਾਡੀ ਯਾਰੀ ਬੜੀ ਗੂੜੀ ਸੀ। ਕਈ ਵਾਰੀ ਕੋਈ ਖਬਰ ਉਹਨਾਂ ਨੂੰ ਦੇਣੀ ਤੇ ਉਹਨਾਂ ਨੇ ਮੇਰੇ ਕੋਲੋਂ ਵੀ ਖਬਰ ਲੈਣ ਤੋਂ ਬਾਅਦ ਜਿਹਦੇ ਨਾਲ ਬੜੀ ਕਰੀਬੀ ਦੋਸਤੀ ਸੀ, ਜਾਂ ਮੇਰੇ ਸਾਹਮਣੇ ਕੋਈ ਹੋਰ ਵੀ ਖਬਰ ਉਹਨਾਂ ਕੋਲ ਆਉਂਦੀ ਸੀ ਤਾਂ 3 ਤੋਂ 4 ਬੰਦੇ ਜਿਹੜੇ ਉਸ ਖਬਰ ਨਾਲ ਮੁਨਸਲਿਕ ਸਨ ਉਹਨਾਂ ਦੇ ਕੋਲੋਂ ਉਹਦੀ ਪਹਿਲੇ ਤਹਿਕੀਕ ਕਰਦੇ ਸਨ। ਇੱਕ ਦਿਨ ਮੈਂ ਪੁੱਛਿਆ ਕਿ ਯਾਰ ਜਦੋਂ ਤੇਰਾ ਸੋਰਸ ਤਗੜਾ ਹੋਵੇ ਔਰ ਤੇਰਾ ਉੱਤੇ ਇਤਮਾਦ ਵੀ ਹੋਵੇ ਤੇ ਫਿਰ ਕਿਉਂ ਪੁੱਛਦਾ ਹੈ? ਉਹਨੇ ਕਿਹਾ ਜਦੋਂ ਗਿੱਲ ਸਾਹਿਬ ਖਬਰ ਕੋਲ ਤੁਹਾਡੇ ਤੁਰ ਕੇ ਆਵੇ ਨਾ ਤੇ ਫਿਰ ਉਹ ਤੁਹਾਡਾ ਸਗਾ ਭਰਾ ਵੀ ਦੇਵੇ, ਤੁਹਾਡਾ ਵਾਲਿਦ ਵੀ ਖਬਰ ਦੇਵੇ ਤੇ ਜਰਨਲਿਸਟ ਦੇ ਤੌਰ ਤੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਫਿਰ ਉਸ ਖਬਰ ਨੂੰ ਪਰਖੋ ਕਿਉਂਕਿ ਖਬਰ ਤੁਰ ਕੇ ਤੁਹਾਡੇ ਕੋਲ ਆ ਗਈ, ਖਬਰ ਨੂੰ ਪੈਰ ਲੱਗੇ ਨੇ ਤੇ ਖਬਰ ਨੂੰ ਐਂਬੀਸ਼ਨਸ ਵੀ ਲੱਗੇ ਨੇ। ਇਹ ਹੋ ਸਕਦਾ ਹੈ ਕਿ ਤੁਹਾਡੀ ਕਿਸੇ ਨਾਲ ਜ਼ਾਤੀ ਮੁਖਾਸਮਤ ਹੋਵੇ ਤੇ ਤੁਸੀਂ ਉਹਦੇ ਖਿਲਾਫ ਖਬਰ ਦੇ ਰਹੇ ਹੋ, ਇਸ ਲਈ ਫਿਰ ਮੇਰੀ ਜ਼ਿੰਮੇਵਾਰੀ ਬਹੁਤੀ ਹੋ ਜਾਂਦੀ। ਅਨਫੋਰਚੂਨੇਟਲੀ ਅੱਜ ਕੱਲ ਜ਼ਿਆਦਾ ਸੁਣੀ ਸੁਣਾਈ ਖਬਰ ਦੇ ਉੱਤੇ ਹੀ ਕੰਮ ਚੱਲਦਾ ਹੈ। ਯਾਰ ਸੱਜਣ, ਮੈਂ ਕਿਸੇ ਤੇ ਜਾਮੀ ਸਾਹਿਬ ਸਾਡੇ ਦੋਸਤ ਨੇ ਉਹਨਾਂ ਤੇ ਨਹੀਂ ਮੈਂ ਇਕੱਲਾ, ਇਹ ਸਾਰੇ ਹੀ ਇੰਜ ਅਸੀਂ ਕਰ ਰਹੇ ਹਾਂ, ਮਤਲਬ ਸੁਣੀਆਂ ਸੁਣਾਈਆਂ ਖਬਰਾਂ ਠੋਕੀਆਂ ਉਹਨੇ। ਤੇ ਇਹ ਖੈਰ ਮਲਕ ਲਿਆਕਤ ਸਾਹਿਬ ਨੇ ਵੀ ਇੰਜ ਹੀ ਉਹਨਾਂ ਨੂੰ ਜਿਹੜੀ ਗੱਲ ਸੁਣਾਈ ਉਹਨਾਂ ਖਬਰ ਦੇ ਦਿੱਤੀ। ਲੇਕਿਨ ਤੁਸੀਂ ਕਹੋਗੇ ਵੀ ਇਹ ਮਲਕ ਲਿਆਕਤ ਸਾਹਿਬ ਅੱਜ ਡਿਸਕਸ਼ਨ 'ਚ ਕਿਉਂ ਨੇ? ਉਹਨਾਂ ਨੇ ਇੱਕ ਬੜਾ ਜ਼ਬਰਦਸਤ ਕੰਮ ਕਰ ਦਿੱਤਾ। ਉਹਨਾਂ ਨੇ ਇਸ ਤੋਂ ਪਹਿਲਾਂ ਤੇ ਇੱਕ ਉਹਨਾਂ ਦਾ ਬਿਆਨ ਬੜਾ ਮਸ਼ਹੂਰ ਹੋਇਆ ਸੀ ਜਿਸ 'ਚ ਉਹਨਾਂ ਕਿਹਾ ਵੀ 1000 ਬੰਦਾ ਕਤਲ ਕਰ ਦਿਓ। ਕਿੰਨਾ ਜੀ? 1000 ਬੰਦਾ ਉਹਨਾਂ ਆਖਿਆ ਵੀ ਕਤਲ ਕਰ ਦਿਓ, ਮਤਲਬ ਮਾਰ ਦਿਓ ਤੇ ਉਸ ਤੋਂ ਬਾਅਦ ਪਾਕਿਸਤਾਨ ਸਿੱਧਾ ਹੋ ਜਾਏਗਾ। ਉਹਨਾਂ ਕਿਹਾ ਜਦੋਂ ਮੇਰੇ ਇੰਟਰਵਿਊ 'ਚ ਮੇਰੇ ਕੋਲ ਪੁੱਛਿਆ ਗਿਆ ਤਾਂ ਮੈਂ ਆਖਿਆ ਤਾਂ ਸਾਰੇ ਇੱਕ ਵਾਰ ਘਬਰਾ ਗਏ ਵੀ ਯਾਰ ਇਹ ਕਿਹੜਾ ਇਲਾਜ? ਉਹਨੇ ਕਿਹਾ ਬਿਲਕੁਲ ਇਲਾਜ, ਇੰਨੇ ਕਰੋੜ ਬੰਦੇ 'ਚ 1000 ਬੰਦਾ ਮਾਰ ਦੇਣਾ ਗੱਲ ਹੀ ਕੋਈ ਨਹੀਂ।
ਇਹ ਜਿਸ ਵੇਲੇ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਤੇ ਫੌਰੀ ਤੌਰ ਤੇ ਅਗਰ ਉਹ ਅਜੇ ਵੀ ਡਿਊਟੀ ਤੇ ਨੇ ਤੇ ਉਹਨਾਂ ਨੂੰ ਉਸੇ ਵੇਲੇ, ਅਗਰ ਕੋਈ ਵੀ ਮਹੱਜ਼ਬ ਮੁਲਕ ਹੁੰਦਾ, ਉਹਨਾਂ ਨੂੰ ਉਸੇ ਵੇਲੇ ਡਿਊਟੀ ਤੋਂ ਰਿਲੀਵ ਕੀਤਾ ਜਾਂਦਾ। ਮੈਂ ਨਹੀਂ ਕਹਿੰਦਾ ਡਿਸਮਿਸ ਜਾਂ, ਔਰ ਫੌਰੀ ਤੌਰ ਤੇ ਉਹਨਾਂ ਦਾ ਇਲਾਜ ਕਰਾਇਆ ਜਾਂਦਾ ਮੈਂਟਲ। ਕਿ ਅਗਰ ਇੱਕ ਪੁਲਿਸ ਆਫੀਸਰ ਇਹ ਸੋਚ ਰਿਹਾ ਵੀ 1000 ਬੰਦੇ ਨੂੰ ਕਤਲ ਕਰ ਦਿਓ ਹਕੂਮਤੀ ਲੈਵਲ ਤੇ ਵੱਡੇ, ਤਾਂ ਆਪਣੇ ਲੈਵਲ ਤੇ ਤਾਂ ਫਿਰ ਕਤਲੋਗਾਰਤ ਕਰਦਾ ਹੀ ਹੋਏਗਾ ਪੁਲਿਸ ਮੁਕਾਬਲਿਆਂ ਜਾਂ ਦੂਸਰਾ, ਕਿਉਂਕਿ ਉਹਦੇ ਨਜ਼ਦੀਕ ਜੁਰਮ ਨੂੰ ਖਤਮ ਕਰਨਾ ਔਰ ਚੀਜ਼ਾਂ ਕਰੈਕਟ ਕਰਨ ਦਾ ਤਰੀਕਾ ਹੀ ਵੀ ਬੰਦੇ ਮਾਰ ਦਿਓ। ਲੇਕਿਨ ਪਾਕਿਸਤਾਨ ਦੇ ਵਿੱਚ ਮੈਂ ਤੁਹਾਨੂੰ ਕਿਹਾ ਨਾ ਵੀ ਜਿਹੜਾ ਭੰਨੋ ਉਹੀ ਲਾਲ ਹੈ ਤੇ ਕੰਮ ਚੱਲਦਾ ਰਹਿੰਦਾ। ਉਹ ਬਿਆਨ ਤੇ ਇਹਨਾਂ ਦਾ ਬੜਾ ਮਸ਼ਹੂਰ ਹੋਇਆ, ਉਹ ਜ਼ਰਾ ਤੁਹਾਨੂੰ ਸੁਣਵਾ ਵੀ ਦਿੰਨੇ ਆ, सुनो। एक उसमें क्वेश्चन था कि पाकिस्तान के हालात कैसे ठीक हो सकते हैं, तो मैं पता नहीं ये इसके कॉन्सिक्वेंस क्या होंगे। मैं क्या 1000 को बंदा मार दो ठीक हो जाएंगे। इंटरव्यू में बैठा हुआ चेयरमैन एफपीएससी के सामने यूनिफॉर्म में बैठा हुआ है, कप्तान कह रहा है कि 1000 बंदा मार दो। क्या बात। कहते हैं वो पता कैसे लगेगा कि 1000 मारना। मैं क्या एजेंसियों को सारी डिटेल है, कौन किड्डा गंदा है कौन किड्डा चंगा है, ये डिसीजन करना है। हाँ मुझे कहते हैं आपको वजीर आजम बना दे तो आप क्या करेंगे। अच्छा मैं 1000 बंदा मारांगा। क्या बात है। मैं कहते हैं आर यू इन योर सेंसेस मैजिक सर। कहते हैं उससे क्या होगा। मैं पाकिस्तान ठीक हो जाएगा। मैं क्या अगर 16 करोड़ आबादी 1000 बंदा मार के बाकी 16 करोड़ चुकी हो जाती है तो इट्स नॉट टू बिग ए कॉस्ट। ਸੁਣ ਲਿਆ ਜੀ। ਹੁਣ ਜ਼ਰਾ ਇਹਨਾਂ ਦਾ ਨਵਾਂ ਬਿਆਨ ਹੈ। ਇਹ ਨਵਾਂ ਬਿਆਨ ਇਹਨਾਂ ਨੇ, ਇਹ ਜਿਹੜੇ ਸੋਸ਼ਲ ਮੀਡੀਆ ਤੇ ਅੱਜ ਦੇ ਮੁੰਡੇ ਨੇ ਨੌਜਵਾਨ ਬੇਰੋਜ਼ਗਾਰ ਜਿਨ੍ਹਾਂ ਕੋਲ ਨੌਕਰੀ ਨਹੀਂ ਕਿਸੇ ਕੋਲ, ਉਹਨਾਂ ਦਾ ਇਹ ਮਾਹੌਲ ਉਡਾਉਣ ਡਏ ਨੇ, ਉਹਨਾਂ ਦਾ ਤਮਸਖਰ ਉਡਾਉਣ ਡਏ ਨੇ ਤੇ ਉਹਨਾਂ ਨੂੰ ਆਖਣ ਡਏ ਨੇ ਵੀ ਜਦੋਂ ਤੁਸੀਂ ਆਂਦੇ ਹੋ ਕਿ ਤੁਸੀਂ ਸਰਕਾਰ ਦੇ ਮੁਲਾਜ਼ਮ ਹੋ, ਤੁਸੀਂ ਸਾਡੇ ਤਨਖਾਹ ਦੇ ਪੈਸੇ ਦੇ ਉੱਤੇ ਤਨਖਾਹ ਲੈਂਦੇ ਹੋ, ਤਾਂ ਤੁਸੀਂ ਕਿਹੜਾ ਟੈਕਸ ਦਿੰਦੇ ਹੋ। ਤੁਸੀਂ ਸਾਡੇ ਤਨਖਾਹ ਦੇ ਪੈਸੇ, ਮੈਂ ਕਹਿਤਾ ਤੁਸੀਂ ਜਾਂ ਸਾਡੇ ਟੈਕਸ ਦੇ ਪੈਸੇ ਦੇ ਵਿੱਚੋਂ ਦੀ ਤੁਹਾਨੂੰ ਤਨਖਾਹ ਲੱਭਦੀ ਹੈ, ਤੇ ਤੁਸੀਂ ਕਰਦੇ ਕੀ ਹੋ ਜਿਹੜਾ ਤੁਸੀਂ ਸਾਨੂੰ ਟੈਕਸ ਦਿੰਦੇ ਹੋ। ਤੁਸੀਂ ਤੇ ਅੱਬੇ ਦੀ ਰੋਟੀ ਤੋੜਦੇ ਹੋ। ਇਹਨਾਂ ਆਖਿਆ ਕੀ ਪਹਿਲਾਂ ਸੁਣੋ। हमारे टैक्सों के पैसे पे पलने वाले हमें बातें करते हैं। तू करना की है भाई जेड़ा तू टैक्स देना सवाई अब्बे दी रोटी खाण दे ते सोशल मीडिया दा पैकेज ला के बकवास करन दे, होर की करना ते मेरा लिटरली मैं खुदकुशी कर लूं। मैं ना यार मेरे सिरे चढ़ के जरूर करनी तो अगर तेरी बीवी ने तेन रोटी नहीं दित्ती तो ओदे नाल लड़ जा के, जे ओने कुੱਟਿਆ ओदे नाल लड़ जा के, मेरे क्यों गल पैना। ਸੁਣ ਲਿਆ ਜੀ। ਤੇ ਇਹ ਹੁਣ ਇਹਨਾਂ ਦੀ ਅਕਲ ਦੇ ਉੱਤੇ ਮਾਤਮ ਹੀ ਕਰ ਸਕਦੇ ਹੋ। ਪਹਿਲਾਂ ਤੇ ਇਹਨਾਂ ਨੂੰ ਕੋਈ ਪੁੱਛੇ ਵੀ ਉਹ ਜਿਹੜਾ ਉਹਨਾਂ ਦਾ ਅੱਬਾ ਹੈ ਜਿਹਦੀ ਉਹ ਰੋਟੀ ਖਾਂਦੇ ਨੇ, ਉਹ ਉਹਨਾਂ ਦਾ ਅੱਬਾ ਹੈ, ਤੁਹਾਡਾ ਅੱਬਾ ਤੇ ਨਹੀਂ ਵੀ ਜਿਹਦੀ ਰੋਟੀ ਖਾਂਦੇ ਨੇ, ਜਿਹੜੀ ਤੁਹਾਨੂੰ ਐਡੀ ਤਕਲੀਫ ਹੈ। ਉਹ ਆਪਣੇ ਅੱਬੇ ਦੀ ਰੋਟੀ ਖਾਂਦੇ ਨੇ ਤੇ ਆਪਣੇ ਅੱਬੇ ਦੀ ਹਰ ਬੰਦਾ ਹੀ ਰੋਟੀ ਖਾਂਦਾ। ਇਹਦੇ 'ਚ ਪਹਿਲੀ ਗੱਲ ਤੇ ਤੁਹਾਨੂੰ ਕੋਈ ਮਸਲਾ ਨਹੀਂ ਹੋਣਾ ਚਾਹੀਦਾ, ਨੰਬਰ 1। ਨੰਬਰ 2, ਇੱਥੋਂ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਇਹਨਾਂ ਨੂੰ ਇਸ ਗੱਲ ਦੀ ਨਹੀਂ ਸਮਝ ਕਿ ਜਿਹੜਾ ਗਰੀਬ ਆਦਮੀ ਪਾਕਿਸਤਾਨ ਦੇ ਵਿੱਚ ਇੱਕ ਮਾਚਿਸ ਵੀ ਲੈਂਦਾ 18-20% ਉਹਦੇ ਤੇ ਵੀ ਟੈਕਸ ਦੇਣ ਡਿਆ। 18-20% ਉਹਦੇ ਤੇ ਵੀ ਟੈਕਸ ਦੇਣ ਡਿਆ। ਉਹ ਘਿਓ ਦਾ ਡੱਬਾ ਲੈਂਦਾ ਹਰ ਸ਼ੈ ਦਾ, ਤੇ ਉਸੇ ਟੈਕਸ 'ਚੋਂ ਤੁਹਾਨੂੰ ਤਨਖਾਹਾਂ ਲੱਭਦੀਆਂ ਨੇ। ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ ਉਹ ਟੈਕਸ ਦਿੰਦਾ ਹੀ ਕੋਈ ਨਹੀਂ। ਮੁਲਕ ਦੇ ਵਿੱਚ ਅਗਰ ਫਰਜ਼ ਕਰੋ 18 ਰੁਪਏ ਟੈਕਸ ਟੋਟਲ ਇਕੱਠਾ ਹੁੰਦਾ ਤੇ ਉਹਦੇ 'ਚੋਂ 14, 13 ਜਾਂ 14 ਰੁਪਏ ਤੇ ਆਮ ਗਰੀਬ ਆਦਮੀ ਜਾਂ ਮਿਡਲ ਕਲਾਸ ਦਾ ਬੰਦਾ ਜਿਹੜਾ ਟੈਕਸ ਦਿੰਦਾ। ਇਹ ਵੱਡੇ ਜਿਹੜੇ ਲੋਕ ਨੇ, ਮੈਨੂੰ ਤਨਖਾਹਦਾਰ ਤਬਕਾ ਟੈਕਸ ਦਿੰਦਾ ਔਰ ਦੂਜੇ ਟੈਕਸ ਦਿੰਦੇ ਨੇ, ਤੇ ਸਾਰਾ ਤੇ ਪੈਸਾ ਉਹਨਾਂ ਦੇ ਟੈਕਸ ਤੋਂ ਆਉਂਦਾ, ਉਹਨਾਂ ਦੇ ਖੂਨ ਪਸੀਨੇ ਤੋਂ ਆਉਂਦਾ। ਤੇ ਤੁਹਾਨੂੰ ਫਿਰ ਤਨਖਾਹਾਂ ਉੱਥੋਂ ਹੀ ਲੱਭਦੀਆਂ ਨੇ ਜਾਂ ਤੁਹਾਨੂੰ ਉੱਤੋਂ ਉਤਰਦੀਆਂ ਨੇ ਤਨਖਾਹਾਂ ਦੇ ਪੈਸੇ। ਅੱਛਾ, ਹੁਣ ਇਹ ਜਿਹੜਾ ਇਹਨਾਂ ਦਾ ਦਿਮਾਗ ਹੈ, ਜਿਹੜੀ ਇਹਨਾਂ ਦੀ ਨਫ਼ਰਤ ਹੈ ਆਮ ਆਦਮੀ ਨਾਲ, ਗਰੀਬ ਆਦਮੀ ਨਾਲ, ਇਹਦੇ ਵਿੱਚੋਂ ਜਿਹੜੀ ਇਹਨਾਂ ਦੀ ਇਹ ਪੂਰੀ ਦੀ ਪੂਰੀ ਗੱਲ ਹੈ, ਇਹਦੇ ਵਿੱਚੋਂ ਅਗਰ ਤੁਸੀਂ ਗੌਰ ਕਰੋ ਤੇ ਇੱਕ ਚੀਜ਼ ਝਲਕਦੀ ਹੈ। ਉਹ ਇੱਕ ਚੀਜ਼ ਇਹ ਝਲਕਦੀ ਹੈ ਕਿ ਇਹਨਾਂ ਨੂੰ ਆਮ ਆਦਮੀ ਨਾਲ, ਗਰੀਬ ਆਦਮੀ ਨਾਲ ਸ਼ਦੀਦ ਨਫ਼ਰਤ ਹੈ। ਦੇਖੋ ਕਿੱਡੀ ਤਜ਼ਹੀਕ ਨਾਲ ਉਹਨਾਂ ਦਾ ਇਹ ਜ਼ਿਕਰ ਕਰ ਰਹੇ ਨੇ ਸਾਹਿਬ, ਤੁਸੀਂ ਗੌਰ ਕੀਤੀ ਹੋਏਗੀ। ਉਹਨੂੰ ਇੰਜ ਛੰਡ ਸੁੱਟ ਰਹੇ ਨੇ ਜਿਵੇਂ ਉਹ ਕੋਈ ਛਿਛੜਾ ਹੈ, ਜਿਵੇਂ ਕੋਈ ਉਹ ਮਾਸ਼ਰੇ ਦਾ ਗੰਦ ਹੈ। ਆਮ ਆਦਮੀ, ਗਰੀਬ ਆਦਮੀ, ਬੇਰੋਜ਼ਗਾਰ, ਇਹ ਜਿਹੜੇ ਇਹਨਾਂ ਦੇ ਬੱਚੇ ਨੇ ਉਹਨਾਂ ਤੇ ਬੇਰੋਜ਼ਗਾਰ ਨਹੀਂ ਰਹਿਣਾ ਨਾ। ਆਮ ਬੰਦੇ ਨੇ ਪਿਓ ਦੀਆਂ ਰੋਟੀਆਂ ਤੋੜਨੀਆਂ ਨੇ। ਹੁਣ ਤੁਸੀਂ ਗੌਰ ਕਰੋ ਨਾ ਕਿ ਸਾਡੀ ਮਰੀਮ ਨਵਾਜ਼ ਸਾਹਿਬਾ ਔਰ ਨਵਾਜ਼ ਸ਼ਰੀਫ ਔਰ ਸ਼ਹਿਬਾਜ਼ ਸ਼ਰੀਫ ਜਿਹੜੇ ਨੇ ਉਹ ਬੈਲਾਰੂਸ ਗਏ ਨੇ, ਤੇ ਉੱਥੇ ਸ਼ਹਿਬਾਜ਼ ਸ਼ਰੀਫ ਵੀ ਆਪਣੇ ਬੱਚੇ ਲੈ ਗਿਆ ਹੋਏਗਾ। ਨਵਾਜ਼ ਸ਼ਰੀਫ ਸਾਹਿਬ ਤੇ ਆਪਣਾ ਪੁੱਤਰ ਲੈ ਕੇ ਗਏ ਨੇ, ਨਜ਼ਰ ਆਇਆ। ਮਰੀਮ ਵੀ ਹੈ ਤੇ ਗਾਂ ਮਰੀਮ ਵੀ ਆਪਣੀ ਬੇਟੀ ਨੂੰ ਨਾਲ ਲੈ ਕੇ ਗਈ ਹੋਈ ਹੈ, ਨਿੱਕੀ ਨੂੰ। ਇਹਨਾਂ ਦੇ ਤੇ ਬੱਚੇ ਜਿਹੜੇ ਨੇ ਹਰ ਥਾਂ ਦੇ ਇਹਨਾਂ ਦੇ ਨਾਲ ਨੇ ਤੇ ਨੌਕਰੀਆਂ ਵੀ ਨੇ। ਬੇਰੁਜ਼ਗਾਰ ਤੇ ਫਿਰ ਆਮ ਆਦਮੀ ਦਾ ਬੱਚਾ ਹੀ ਹੈ ਨਾ। ਤੇ ਇਹ ਜ਼ਰਾ ਮਲਕ ਲਿਆਕਤ ਨੂੰ ਵੇਖੋ ਵੀ ਇਹਦੇ ਵਿੱਚ ਕਿਤਨੀ ਫਰੌਨੀਅਤ ਹੈ, ਕਿਤਨੀ ਤਹਿਕੀਰ ਕਰ ਰਿਹਾ ਆਮ ਆਦਮੀ ਨੂੰ। ਨੰਬਰ 1। ਹੁਣ ਆ ਜਾਂਦੇ ਜ਼ਰਾ ਲੌਜਿਕ ਦੇ ਉੱਤੇ। ਜਿਸ ਤਰ੍ਹਾਂ ਮੈਂ ਕਿਹਾ ਵੀ ਟੈਕਸ ਤੇ ਉਹੀ ਦਿੰਦੇ ਨੇ, ਵੀ ਇਹ ਕਰਦੇ ਇਸ ਤਰ੍ਹਾਂ ਕਿਉਂ ਨੇ। ਮੈਨੂੰ ਲੱਗਦਾ ਵੈਸੇ ਤਾਂ ਕੋਈ CSS ਕਰਕੇ ਬੰਦੇ ਨੂੰ ਸਰਖਾਬ ਦੇ ਪਰ ਨਹੀਂ ਲੱਗ ਜਾਂਦੇ, ਉਹ ਵੀ ਆਮ ਇਨਸਾਨ ਹੀ ਰਹਿੰਦਾ ਹੈ। ਲੇਕਿਨ ਕਿਉਂਕਿ ਇਹ ਨੌਕਰੀ ਪੁਲਿਸ 'ਚ ਕਰਨ ਡਏ ਨੇ, ਇਹ ਮਿਲਟਰੀ ਤੋਂ ਕੈਪਟਨ ਤੋਂ ਇੱਧਰ ਆਏ ਨੇ, ਮੇਰਾ ਖਿਆਲ CSS ਵੀ ਨਹੀਂ ਕੀਤਾ, ਫੌਜੀ ਕੋਟੇ ਤੇ ਇੱਥੇ ਆ ਗਏ ਨੇ। ਤੇ ਮੇਰਾ ਖਿਆਲ ਹੈ ਮਸਲਾ ਇਹੀ ਹੈ। ਇਹ ਨਟ ਸ਼ਟ ਜਿਹੜੇ ਨੇ ਨਾ, ਇਹ ਅਗਰ ਕੋਈ ਪੜ੍ਹਦੇ ਛੱਡਦੇ ਤਾਂ ਹੋ ਸਕਦਾ ਸੈੱਟ ਹੋ ਜਾਂਦੇ, ਲੇਕਿਨ ਇਹ ਢਿੱਲੇ ਨੇ। ਇਹਨਾਂ ਨੇ ਲੀਕ ਲਾਈ ਹੈ ਹਰ ਪਾਸੇ। ਤੇ ਇਹਨਾਂ ਨੂੰ ਮਸ਼ਵਰਾ ਮੈਂ ਹੀ ਦਿਆਂਗਾ ਵੀ ਪਹਿਲਾਂ ਇਹਨਾਂ ਨੇ 1000 ਬੰਦਾ ਮਾਰਨ ਦੀ ਗੱਲ ਕੀਤੀ ਸੀ, ਉਹਦੀ ਵੀ ਕਿਸੇ ਨੂੰ ਸਮਝ ਨਹੀਂ ਸੀ ਆਈ। ਤੇ ਹੁਣ ਇਹਨਾਂ ਨੇ ਜਿਹੜੀ ਹਰਕਤ ਕੀਤੀ ਹੈ, ਇਹਦੀ ਵੀ ਕਿਸੇ ਨੂੰ ਸਮਝ ਨਹੀਂ ਆਈ। ਬਹਰਹਾਲ
ਸੋਚਣ ਤੇ ਬਹੁਤ ਖਤਰਨਾਕ ਗੱਲ ਹੈ। ਲੇਕਿਨ ਚਲੋ ਅਗਲੀ ਗੱਲ ਕਰਨੇ ਜੀ। ਅੱਛਾ ਜੀ, ਅੱਗੇ ਮਹਿਕ ਮਲਕ, ਤੁਹਾਨੂੰ ਪਤਾ ਹੈ ਕਿ ਮਹਿਕ ਮਲਕ ਸਾਹਿਬਾ ਜਾਂ ਸਾਹਿਬ ਜੋ ਵੀ ਕਹਿਣਾ ਤੁਸੀਂ ਉਹਨਾਂ ਨੂੰ, ਇੱਕ ਖਵਾਜਾ ਸਰਾਹ ਨੇ, ਉਹਨਾਂ ਦੇ ਉੱਤੇ ਹੁਣ ਪਰਚਾ ਦਿੱਤਾ ਹੈ ਕਿ ਉਹਨਾਂ ਨੇ ਕਿਸੇ ਮਹਿੰਦੀ ਦੀ ਤਕਰੀਬ ਦੇ ਵਿੱਚ ਫੋਸ਼ ਰਕਸ ਕੀਤਾ। ਇਹ ਹੁਣ ਲਫ਼ਜ਼ ਜ਼ਰਾ ਕਰੈਕਟ ਕਰਨਾ ਜੀ, ਮੇਰਾ ਫੋਸ਼ ਹੈ ਜਾਂ ਫਾਹਸ਼ ਹੈ, ਜੋ ਵੀ ਹੈ ਕਰੈਕਟ ਕਰ ਦੇਣਾ, ਜਿਹੜੇ ਦੋਸਤ ਕਰ ਸਕਦੇ ਨੇ। ਔਰ ਐਂਪਲੀਫਾਇਰ ਐਕਟ ਦੀ ਖਿਲਾਫ ਵਰਜ਼ੀ ਦੇ ਉੱਤੇ ਵੀ ਮੁਕੱਦਮਾ ਦਰਜ ਕੀਤਾ ਹੈ। ਇਹ ਹੁਣ ਪਤਾ ਲੱਗਾ ਵੀ ਉਸ ਮਹਿੰਦੀ 'ਚ ਕੁਝ ਅਹਿਮ ਸਰਕਾਰੀ ਅਫਸਰਾਨ ਵੀ ਸਨ, ਉਹਨਾਂ ਦੇ ਉੱਤੇ ਮੁਕੱਦਮਾ ਦਰਜ ਨਹੀਂ। ਮਤਲਬ ਅਗਰ ਉਹਨਾਂ ਨੇ, ਮਹਿਕ ਮਲਕ ਨੇ ਉੱਥੇ ਕੋਈ ਰਕਸ ਕੀਤਾ ਹੈ ਤੇ ਜਾਂ ਉਹਨੂੰ ਤੁਸੀਂ ਕਹਿ ਲਓ ਕਿ ਫੋਸ਼ ਰਕਸ ਕੀਤਾ ਹੈ, ਤੇ ਉਹਦੇ ਉੱਤੇ ਪਰਚਾ ਦੇ ਦਿੱਤਾ, ਤੇ ਜਿਹੜੇ ਅੱਗੇ ਸਰਕਾਰੀ ਅਫਸਰਾਨ ਬੈਠੇ ਨੇ ਉਹਨਾਂ ਦੇ ਉੱਤੇ ਮੇਰਾ ਮਤਲਬ ਕੋਈ ਪਰਚਾ ਨਹੀਂ ਹੋਣਾ, ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਉਹ ਬਿਲਕੁਲ ਦੁੱਧ ਦੇ ਧੁਲੇ ਨੇ। ਮਤਲਬ ਜਿਹਨੇ ਕੀਤਾ, ਮੈਂ ਨਹੀਂ ਕਹਿ ਰਿਹਾ ਕਿ ਉਹਨੇ ਠੀਕ ਕੀਤਾ, ਉੱਤੇ ਦੇ ਦਿਓ ਪਰਚਾ ਅਗਰ ਉਹਨੇ ਗਲਤ ਕੀਤਾ ਤੇ, ਕਾਨੂੰਨ ਅਗਰ ਹੈ ਤੁਹਾਡਾ। ਲੇਕਿਨ ਜਿਹੜੇ ਅੱਗੋਂ ਵੇਖਣ ਡਏ ਨੇ ਉਹਨਾਂ ਨੇ ਨਹੀਂ ਜੇ ਪੁੱਛਣਾ, ਉਹਨਾਂ ਨੂੰ ਸੱਤੇ ਖੈਰਾਂ ਨੇ ਸਾਰੀਆਂ। ਇਹ ਦੁਬਾਰਾ ਉਹੀ ਮਲਕ ਲਿਆਕਤ ਵਾਲਾ ਹੀ ਕੰਮ ਹੈ ਕਿ ਮਾੜੇ ਨੂੰ ਤੁੰਨ ਦਿਓ ਤੇ ਤਗੜੇ ਨੂੰ ਕਿਉਂਕਿ ਤੁਸੀਂ ਪੁੱਛ ਨਹੀਂ ਸਕਦੇ। ਅੱਛਾ, ਉਧਰ ਟਰੰਪ ਸਾਹਿਬ ਦੇ ਆਪਣੇ ਰੌਲੇ ਨੇ। ਉਹਨਾਂ ਅਮਰੀਕਾ ਦੇ ਵਿੱਚ ਇਹ ਫੈਸਲਾ ਕੀਤਾ ਹੈ ਜੀ ਕਿ ਸ਼ਾਵਰ ਦਾ ਪ੍ਰੈਸ਼ਰ ਜਿਹੜਾ ਨਾ ਘੱਟ ਹੈ। ਤੁਹਾਨੂੰ ਹਾਸਾ ਲੱਗਣ ਡਿਆ ਹੋਏਗਾ, ਤੁਹਾਨੂੰ ਲੱਗ ਰਿਹਾ ਹੋਏਗਾ ਮੈਂ ਮਖੌਲ ਕਰਦਾ। ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ ਜਿਹੜੇ ਸ਼ਾਵਰ ਨਾਲ ਤੁਸੀਂ ਨਹਾਉਂਦੇ ਹੋ ਨਾ, ਆਪਾਂ ਤਾਂ ਨਵਾਬ ਟੂਵਲ ਛੱਡਦੇ ਨਾ ਤੇ ਫਿਰ ਪਾਣੀ ਦਾ ਪੂਰਾ ਹੀ ਬੁੱਲਾ ਆਉਂਦਾ ਹੈ, ਜਿੰਨਾ ਮਰਜ਼ੀ ਵਰਤੋ, ਸਮਝ ਰਹੇ ਹੋ ਨਾ। ਉਹ ਜਿਹੜਾ ਲਾਲ ਪੰਪ ਚਲਾਉਨੇ ਉਹ ਪੂਰਾ ਭਰਵਾਂ ਪਾਣੀ ਦਿੰਦਾ, ਅਕਸਰ ਤੇ ਸਾਡੇ ਸ਼ਾਵਰ ਸ਼ੂਵਰ ਹੀ ਪਾੜ ਦਿੰਦਾ, ਉਹ ਸੀਲਾਂ ਸੂਲਾਂ ਹੀ ਪਾਟ ਜਾਂਦੀਆਂ ਨੇ ਪੈਪਾਂ ਦੀਆਂ, ਜਿਹੜੇ ਮਾੜੇ ਲੱਗੇ ਹੁੰਦੇ ਨੇ ਹਰ ਥਾਂ ਤੋਂ ਉਹ ਵਗਣ ਲੱਗ ਪੈਂਦੇ ਨੇ, ਚੋਣ ਲੱਗ ਪੈਂਦੇ ਨੇ। ਲੇਕਿਨ ਬਹਰਹਾਲ ਜਿਹੜੇ ਯੂਰਪ ਦੇ ਤੇ ਅਮਰੀਕਾ ਦੇ ਮੁਲਕ ਵਗੈਰਾ ਨੇ ਉਹ ਆਂਦੇ ਨੇ ਵੀ ਪਾਣੀ ਬਚਾਉਣਾ ਹੈ, ਪਾਣੀ ਅੱਲਾ ਦੀ ਨਿਮਤ ਹੈ, ਇਹਨੂੰ ਬਚਾਉਣਾ ਹੈ। ਇਹ ਸਾਫ਼ ਪੀਣ ਵਾਲਾ ਪਾਣੀ ਜਿਹੜਾ ਅਸੀਂ ਇਸਤੇਮਾਲ ਕਰ ਲੈਂਦੇ ਸ਼ਾਵਰ ਦੇ ਵਿੱਚ, ਇਹ ਪਾਣੀ ਘਟ ਰਿਹਾ ਦੁਨੀਆ 'ਚ, ਤੇ ਪਾਣੀ ਬਚਾਉਣਾ ਹੈ। ਪਾਣੀ ਬਚਾਉਣ ਵਾਸਤੇ ਇੱਥੇ ਕਵਾਨੀਨ ਬਣਾਏ ਨੇ ਦੁਨੀਆ ਦੇ ਵਿੱਚ ਡਿਫਰੈਂਟ ਮੁਲਕਾਂ ਨੇ ਕਿ ਸ਼ਾਵਰ ਜਿਹੜਾ ਉਹ ਭਰਵਾਂ ਪਾਣੀ ਆਉਂਦਾ ਸੀ ਉਹਨੂੰ ਜ਼ਰਾ ਸਲੋ ਕਰ ਦਿੱਤਾ, ਕਿਉਂਕਿ ਜ਼ਾਇਆ ਜ਼ਿਆਦਾ ਹੁੰਦਾ ਨਹਾਉਂਦੇ ਹੋਇਆ, ਥੋੜਾ ਪਾਣੀ ਆਉਂਦਾ। ਹੁਣ ਸਦਰ ਟਰੰਪ ਨੇ ਕਿਹਾ ਵੀ ਨਹੀਂ, ਇਹ ਕੰਮ ਠੀਕ ਨਹੀਂ ਹੈ, ਇਹਦੇ ਨਾਲ ਮੈਨੂੰ ਸ਼ਾਵਰ ਲੈਣ ਦਾ, ਮੈਨੂੰ ਵੀ ਤੇ ਦੂਜੇ ਅਮਰੀਕਾ ਵਾਲਿਆਂ ਨੂੰ ਸਵਾਦ ਨਹੀਂ ਆਉਂਦਾ, ਪੂਰੇ ਪ੍ਰੈਸ਼ਰ ਵਾਲੇ ਸ਼ਾਵਰ ਲਾਓ, ਕੋਈ ਲੋੜ ਨਹੀਂ ਪਾਣੀ ਨੂੰ ਬਚਾਉਣ ਦੀ। ਸਦਰ ਟਰੰਪ ਜ਼ਰਾ ਜਿਹੜੇ ਨੇ ਉਹ ਜ਼ਰਾ ਇਹਨਾਂ ਗੱਲਾਂ ਦੇ ਉੱਤੇ ਯਕੀਨ ਘੱਟ ਹੀ ਰੱਖਦੇ ਨੇ, ਐਨਵਾਇਰਨਮੈਂਟ ਤੇ ਗ੍ਰੀਨ ਇਨੀਸ਼ੀਏਟਿਵ ਤੇ ਫਲਾਨਾ ਫਲੂਨਾ। ਉਹਨਾਂ ਕਿਹਾ ਜੀ ਭਰ ਕੇ ਸ਼ਾਵਰ ਆਉਣ ਦਿਓ, ਬਾਕੀ ਵੇਖਾਂਗੇ ਜਿਸ ਵੇਲੇ ਜੋ ਹੋਏਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਉਕਾੜੇ ਦੇ ਵਿੱਚ ਜਿਹੜਾ ਹਸਪਤਾਲ ਹੈ ਉਹਨੂੰ ਤਾਲੇ ਮਾਰ ਛੜੇ ਨੇ। ਆਪ ਬਾਜੀ ਫਿਰਨ ਡਈ ਉੱਥੇ ਬੇਲਾਰੂਸ, ਪਿੱਛੋਂ ਹਸਪਤਾਲ ਸ਼ਹਿਰਾਂ ਦੇ ਬੰਦ ਨੇ। ਸ਼ਹਿਰੀ ਜਿਹੜੇ ਨੇ ਜਾਂਦੇ ਨੇ ਹਸਪਤਾਲ, ਉਹ ਬੂਹਾ ਵੇਖਦੇ ਨੇ, ਉਹਦਾ ਗੇਟ ਵੇਖਦੇ ਨੇ, ਉੱਤੇ ਵੱਜਾ ਤਾਲਾ ਵੇਖਦੇ ਨੇ। ਅਸਲ ਤੇ ਉਹਨਾਂ ਦੀ ਕਿਸਮਤ ਤੇ ਤਾਲਾ ਵੱਜਾ ਹੈ, ਤੇ ਇਹ ਮਾਰਿਆ ਤੇ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ, ਜਿਨ੍ਹਾਂ ਨੇ ਤੋਹਫੇ ਦਿੱਤੇ ਨੇ, ਜਿਨ੍ਹਾਂ ਨੂੰ ਉਕਾੜਾ ਵੇਖੋ ਵੱਡਾ ਸ਼ਹਿਰ, ਉੱਥੇ ਸਰਕਾਰੀ ਹਸਪਤਾਲ ਹੀ ਬੰਦ ਕਰ ਛੜਿਆ। ਤੇ ਅੱਗੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਇੱਥੇ ਮਾਮਲਾਤ ਜਿਹੜੇ ਨੇ ਉਹ ਕਿਸ ਪਾਸੇ ਚੱਲਣ ਡਏ ਨੇ। ਅੱਛਾ ਜੀ, ਇਹ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਬੈਲਾਰੂਸ ਟਰੈਕਟਰ। ਇਹ ਵੀ ਮੇਰਾ ਖਿਆਲ ਬੈਲਾਰੂਸ 'ਚ ਹੀ ਬਣਦਾ ਹੈ। ਤੇ ਇਹ ਪਿੱਛੇ ਜੋ ਕੁਝ ਇਹ ਖਿੱਚ ਰਿਹਾ ਵਿਚਾਰਾ ਟਰੈਕਟਰ ਆਖੋ ਇਹਨੂੰ, ਇਹ ਜੋ ਕੁਝ ਖਿੱਚ ਰਿਹਾ ਇਹ ਸ਼ਰੀਫ ਟੱਬਰ ਹੀ ਸਮਝੋ, ਜਿਹੜਾ ਸਾਰੇ ਦਾ ਸਾਰਾ ਅੱਪੜ ਗਿਆ ਲੂਕਾਸ਼ੈਂਕੋ ਦੇ ਕੋਲ। ਤੇ ਹੁਣ ਲੂਕਾਸ਼ੈਂਕੋ ਦਾ ਇਹੀ ਹਾਲ ਹੋਣਾ ਜੇ ਮੈਂ ਤੁਹਾਨੂੰ ਦੱਸ ਦਿਆਂ, ਜਿਸ ਤਰ੍ਹਾਂ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਕਿ ਲੂਕਾਸ਼ੈਂਕੋ ਸਾਹਿਬ ਜਿਹੜੇ ਨੇ ਉਹ ਵਿਚਾਰੇ ਹੁਣ ਪਤਾ ਨਹੀਂ ਇਸ ਸ਼ਰੀਫ ਟੱਬਰ ਨੂੰ, ਉਹਨਾਂ ਨੂੰ ਮੇਰਾ ਤਾਂ ਖਿਆਲ ਹੈ ਕਿ ਲੂਕਾ ਜੀ ਲੁਕ ਛੁਕ ਜਾਣ ਤੇ ਚੰਗਾ ਹੈ। ਉਹਦੀ ਵਜ੍ਹਾ ਹੈ ਕਿ ਵਰਨਾ ਐਸ ਟਰੈਕਟਰ ਤਰ੍ਹਾਂ ਇਹਨਾਂ ਦੇ ਵੀ ਟਾਇਰ ਟੂਰ ਚੱਕੇ ਜਾਣੇ ਨੇ, ਤਾਂ ਨੂੰ ਚੁੱਕੇ ਜਾਣੇ ਨੇ, ਤੇ ਇਹਨਾਂ ਕੋਲੋਂ ਸ਼ਰੀਫ ਟੱਬਰ ਦਾ ਭਾਰ ਚੁੱਕਿਆ ਨਹੀਂ ਜਾਣਾ। ਇਹ ਤੇ ਜਿੱਥੇ ਚਲੇ ਜਾਣਾ ਉੱਥੇ ਘਾਹ ਨਹੀਂ ਹੁੰਦੀ ਬਾਅਦ 'ਚ, ਤੇ ਇਹ ਮਾਮਲਾ ਜਿਹੜਾ ਜੀ ਇਹ ਖਰਾਬ ਹੋ ਜਾਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੀ ਰੱਖਣੀ ਹੈ ਕਿ ਤੁਹਾਨੂੰ ਪਤਾ ਹੈ ਕਿ ਖਾਤੂਨ ਸੀ, ਅਮਰੀਕੀ ਖਾਤੂਨ ਓਨੇਜਾ, ਉਹਨੇ ਦੁਬਾਰਾ ਪਾਕਿਸਤਾਨ ਆਉਣ ਦੇ ਅਜ਼ਮ ਦਾ ਇਜ਼ਹਾਰ ਕੀਤਾ ਹੈ। ਉਹਨਾਂ ਕਿਹਾ ਪਾਕਿਸਤਾਨ ਜਾਵਾਂਗੀ ਤੇ ਪਾਕਿਸਤਾਨ ਨੂੰ ਬਿਹਤਰ ਜਗ੍ਹਾ ਬਣਾਵਾਂਗੀ। ਤੁਸੀਂ ਸੋਚੋਗੇ ਵੀ ਓਨੇਜਾ ਜਿਹੜੀ ਹੈ ਅਮਰੀਕਾ ਬੈਠੀ ਹੈ, ਇੱਥੇ 2-4 ਦਿਨ ਆਈ, ਮੇਰਾ ਖਿਆਲ ਕਿਸੇ ਐਪ ਜਿਹੜੀ ਡੇਟਿੰਗ ਐਪ ਸ਼ੈਪ ਦੇ ਉੱਤੇ ਕਿਸੇ ਮੁੰਡੇ ਨਾਲ ਉਹਦੀ ਕਹਾਣੀ ਗਿਟਮਿਟ ਬਣੀ ਸੀ, ਤੇ ਉਹ ਵਿਆਹ ਕਰਾਉਣ ਆਈ ਸੀ। ਮੁੰਡਾ ਅੱਗੋਂ ਜਿਹੜਾ ਉਹਦਾ ਤਰਾਹ ਨਿਕਲ ਗਿਆ ਜਾਂ ਜੋ ਵੀ ਮਸਲਾ ਬਣਿਆ, ਉਹ ਭੱਜ ਗਿਆ ਮੁੰਡਾ। ਉਹ ਕਹਿੰਦੇ ਨੇ ਘਰ ਵਾਲੇ ਵੀ ਉਦੋਂ ਦਾ ਕੂੰਦਾ ਬੋਲਦਾ ਹੀ ਨਹੀਂ ਹੈ ਮੁੰਡਾ, ਜਦੋਂ ਦਾ ਉਹਦੇ ਨਾਲ ਇਹ ਮਾਮਲਾ ਹੋਇਆ। ਤੇ ਬਹਰਹਾਲ ਉਹ ਹੁਣ ਉਹ ਤੇ ਕੰਮ ਜਿਹੜਾ ਖਤਮ ਹੋ ਗਿਆ, ਉਹ ਤੇ ਕੰਮ ਖਤਮ ਹੋ ਗਿਆ। ਔਰ ਉਹ ਤੇ ਉਸ ਵੇਲੇ ਮਾੜਾ ਚੰਗਾ ਮਿੰਤਰਲਾ ਕਰਕੇ ਜਿਹੜੇ ਕਰਾਚੀ ਦੇ ਲੋਕ ਸਨ ਉਹਨਾਂ ਨੇ ਕਿਸੇ ਤਰੀਕੇ ਨਾਲ ਓਨੇਜਾ ਸਾਹਿਬਾਂ ਨੂੰ ਵਾਪਸ ਤੋਰਿਆ। ਲੇਕਿਨ ਹੁਣ ਉਹਨਾਂ ਫੇਰ ਐਲਾਨ ਕਰ ਦਿੱਤਾ BBC ਦੇ ਮੁਤਾਬਕ ਕਿ ਜੀ ਮੈਂ ਵਾਪਸ ਆ ਰਹੀ ਔਰ ਵਾਪਸ ਆ ਕੇ ਮੈਂ ਪਾਕਿਸਤਾਨ ਨੂੰ ਬਿਹਤਰ ਜਗ੍ਹਾ ਬਣਾਉਣਾ। ਮੈਂ ਇੱਥੇ ਬੜਾ ਸੋਚਿਆ ਕਿ ਓਨੇਜਾ ਦਾ ਕੀ ਲੈਣ ਦੇਣ ਪਾਕਿਸਤਾਨ ਦੇ ਨਾਲ, ਉਹਨੂੰ ਐਡਾ ਕਾਹਦਾ ਚਾਅ ਹੈ, ਉਹਦੀ ਕਿਹੜਾ, ਮੇਰਾ ਮਤਲਬ ਓਨੇਜਾ ਕਿਹੜਾ ਸਾਡੀ ਫੁੱਫੀ ਲੱਗਦੀ ਹੈ ਵੀ ਇੱਥੇ ਆ ਕੇ ਉਹਨੇ ਪਾਕਿਸਤਾਨ ਨੂੰ ਬਿਹਤਰ ਬਣਾਉਣਾ। ਬੜਾ ਸੋਚਿਆ ਮੈਂ ਕਿ ਇਹਦੀ ਵਜ੍ਹਾ ਕੀ ਹੈ। ਮੈਨੂੰ ਫਿਰ ਸਮਝ ਆਈ ਕਿ ਓਨੇਜਾ ਏਡੀ ਕਮਲੀ ਵੀ ਨਹੀਂ ਕਿ ਜਿੱਡੀ ਸਾਨੂੰ ਲੱਗਦੀ ਹੈ। ਓਨੇਜਾ ਨੇ ਜਦੋਂ ਗੌਰ ਨਾਲ ਬਾਜੀ ਮਰੀਮ ਦਾ ਹਿਸਾਬ ਕਿਤਾਬ ਸਾਰਾ ਵੇਖਿਆ ਹੈ, ਅਕਲ ਵੀ ਵੇਖੀ ਹੈ, ਦਿਮਾਗ ਵੀ ਦੇਖਿਆ, ਦਿਮਾਗ ਨਹੀਂ ਦਿਮਾਗ,
ਉਹ ਵੀ ਵੇਖਿਆ, ਕਾਰਨਾਮੇ ਵੀ ਸਾਰੇ ਵੇਖੇ ਨੇ, ਤੇ ਉਹਨੇ ਹਿਸਾਬ ਲਾਇਆ ਵੀ ਇਹਦੇ ਨਾਲੋਂ ਤਾਂ ਮੈਂ ਸਿਆਣੀ ਹਾਂ। ਉਹਨੇ ਹਿਸਾਬ ਲਾਇਆ ਕਿ ਬਸ ਇਹ ਨਾਰੇ ਮਨੂਰੇ ਮਾਰੋ ਵੀ ਮੁਲਕ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ, ਤੇ ਇੱਥੇ ਲੋਕੀ ਬੰਦੇ ਨੂੰ ਵਜ਼ੀਰ ਆਲਾ ਵਜ਼ੀਰ ਆਜ਼ਮ ਲਾ ਦਿੰਦੇ ਨੇ। ਤੇ ਉਹਨੇ ਕਿਹਾ ਵੀ ਮੈਂ ਕਿਉਂ ਨਾ ਕਿਸਮਤ ਅਜ਼ਮਾਵਾਂ, ਮੈਂ ਜੋ ਇੱਥੇ ਮੇਰਾ ਮਤਲਬ ਸਰਕਾਰੀ ਖਰਚੇ ਦੇ ਉੱਤੇ ਖਾਵਾਂਗੇ ਪੀਵਾਂਗੇ ਘੁੰਮਾਂਗੇ ਫਿਰਾਂਗੇ, ਸਾਰੇ ਕੰਮ ਹੋਣਗੇ, ਜਹਾਜ਼ ਝੂਟਾਂਗੇ। ਤੇ ਉਹਨੇ ਹੁਣ ਨਾਰਾ ਮਾਰਿਆ ਕਿ ਮੈਂ ਪਾਕਿਸਤਾਨ ਨੂੰ ਜਿਹੜਾ ਨਾ ਉਹ ਬਿਹਤਰ ਜਗ੍ਹਾ ਬਣਾਉਣੀ, ਤੇ ਉਹ ਇਹ ਨਾਰਾ ਮਾਰ ਕੇ ਤੇ ਉਹ ਜਹਾਜ਼ ਤੇ ਚੜ ਚੱਲੀ ਹੈ ਮੇਰੇ ਖਿਆਲ ਥੋੜੇ ਦਿਨਾਂ 'ਚ। ਤੇ ਉਹਨੇ ਵੀ ਇੱਥੇ ਆ ਕੇ ਇਹੀ ਸੋਚਣਾ ਹੈ ਕਿ ਚੌਧਰੀ ਸਾਹਿਬ ਜਿਹੜੇ ਨੇ ਉਹ ਹੋ ਸਕਦਾ ਕਿ ਉਹਨੂੰ ਵੀ ਕਿਸੇ ਤਰੀਕੇ ਨਾਲ ਹੁਣ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਕੋਈ ਵਜ਼ੀਰ ਆਲਾ ਦੀ, ਕੋਈ ਵਜ਼ੀਰ ਆਜ਼ਮ ਦੀ, ਕੋਈ ਹੋਰ ਕੁਰਸੀ ਜਿਹੜੀ ਇਨਾਇਤ ਕਰਨ। ਤੇ ਅਸਲ ਇਹਦੇ ਵਿੱਚ ਜਿਹੜੀ ਕਹਾਣੀ ਮੈਨੂੰ ਸਮਝ ਆ ਰਹੀ ਹੈ ਉਹ ਇਹੀ ਸਮਝ ਆ ਰਹੀ ਹੈ ਕਿ ਉਨੇਜਾ ਨੂੰ ਸਮਝ ਆ ਗਈ ਕਿ ਅਗਰ ਦੁਨੀਆ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਕੋਈ ਮੇਰਾ ਮਤਲਬ ਹੈ ਕਿ ਕੋਈ ਬੰਦੇ ਨੇ ਥੋੜੀ ਜਿਹੀ ਆਪਣੀ ਚੜ੍ਹਾਈ ਕਰਨੀ ਹੈ ਨਾ, ਜਾਂ ਆਪਣੇ ਕੈਰੀਅਰ ਨੂੰ ਜ਼ਰਾ ਆਸਾਨੀ ਨਾਲ ਬਣਾਉਣਾ ਹੈ, ਤਾਂ ਉਹ ਪਾਕਿਸਤਾਨ ਬਿਹਤਰ ਜਗ੍ਹਾ, ਉੱਥੇ ਨਾਰਾ ਸ਼ਾਰਾ ਮਾਰੋ ਤੇ ਉੱਥੇ ਅੱਪੜ ਜਾਓ। ਉੱਥੇ ਉਹ ਜਿਹੜਾ ਮਾੜਾ ਚੰਗਾ ਬੰਦਾ ਹੈ ਉਹਨੂੰ ਵੀ ਉਹ ਘੱਟੋ ਘੱਟ ਵਜ਼ੀਰ ਆਲਾ ਤੇ ਬਣਾ ਹੀ ਦਿੰਦੇ ਨੇ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।